ਪਿਛਲਾ ਪਿੰਡ ਕਿਹੜਾ ਸੀ? ਭਾਡੇ ਵਾਲਾ। ਭਾਡੇ ਵਾਲਾ। ਇਹ ਕਿਹੜੇ ਤਹਿਸੀਲ ਤੇ ਜ਼ਿਲ੍ਹੇ ਚ ਪੈਂਦਾ? ਸਿਆਲਕੋਟ। ਸਿਆਲਕੋਟ ਜ਼ਿਲ੍ਹਾ ਸੀ। ਸਿਆਲਕੋਟ। ਤੇ ਇਹ ਜਿਹੜੇ ਲੋਹੀਆਂ ਮੰਗਦੇ ਸਨ ਜਿਹੜੇ ਮੁੰਡੇ ਉਦੋਂ, ਇਹ ਕੀ ਹੁੰਦਾ ਸੀ? ਉਹ ਲੋਈ ਉਹਨਾਂ ਦੀ ਹੁੰਦੀ ਸੀ ਸਿੱਖਾਂ ਦੀ। ਉਹ ਕੀ ਹੁੰਦਾ ਸੀ? ਖਾਣ ਕੀ ਪਾਉਂਦੇ ਹੁੰਦੇ ਹਨ, ਕੋਈ ਯਾਦ? ਪਤਾ ਹੈ ਮੈਨੂੰ, ਦੱਸੋ ਹਾਂ ਕੋਈ। ਅਸੀਂ ਨਾਲ ਜਾਂਦੇ ਰਹੇ। ਆਹ ਨਾ ਮੂੰਹ ਕਾਲਾ ਕਰ ਲੈਣਾ ਇੱਕ ਬੰਦੇ ਦਾ, ਤੇ ਉਹਦੇ ਗਲ 'ਚ ਪਾ ਲੈਣਾ ਰੱਸਾ, ਤੇ ਉਹਨਾਂ ਫੁੱਲ ਬਣਾਏ ਹੁੰਦੇ ਹਨ। ਆਹ ਨਾ ਹਿੰਦੂ ਟਾਂਡੇ ਤੇ ਲੋਈ ਬੜੀ ਬਣਾਉਂਦੇ ਉਹਨਾਂ ਨਾਲੇ ਸਾਨੂੰ ਗੁਰਦੇ ਲੇਕਿਨ ਜਿੰਨ ਉੱਥੇ ਹੈ ਸਨ। ਹੁਣ ਤੇ ਕੋਈ ਨਹੀਂ। ਬੱਕਰੇ ਵਗੈਰਾ ਕਾਲੇ ਗਵਾ ਕੀਤੇ ਗਏ ਕਿ ਨਹੀਂ ਹੁਣ ਉਹ ਤੇ ਉਹਨਾਂ ਭੇਡਾਂ ਬੱਕਰੀਆਂ ਬੱਧੀਆਂ ਨੇ ਉਹਨਾਂ ਬਰਵਾਲਿਆਂ ਬੱਕਰੀਆਂ ਤੇ ਜਿੰਨ ਨੱਠ ਕੇ ਬੱਕਰੀਆਂ ਕੋ ਡਰਦੇ। ਜਾਣੇ ਉਹ ਫੇਰ ਹੋਈ ਤੇ ਚਾਚਾ ਇੱਥੇ ਸੱਚ ਗੋਸ਼ਤ ਨਹੀਂ ਹਨ, ਮੋਟਾ ਗੋਸ਼ਤ ਕਰਨ ਦਿੰਦੇ ਸੀ? ਪਹਿਲਾਂ ਨਹੀਂ ਖੂਬ ਪਹਿਲਾਂ ਹੁੰਦੀਆਂ ਟਿੰਡਾਂ ਮਿੱਟੀ ਦੀਆਂ ਧੂਆਂ ਘੁਮਿਆਰ ਬਣਾਉਂਦੇ ਰਹਿੰਦੇ ਹਨ। ਉਹ ਮਾਲਾਂ ਵਿੱਚ ਵੜਦੀਆਂ ਹਨ। ਅੱਛਾ ਚਾਚਾ ਜੀ, ਫਿਰ ਇਹ ਦੱਸੋ ਕਿ ਜਦੋਂ ਉਦੋਂ ਰਹਿਣ ਸਹਿਣ ਕੈਸਾ ਹੁੰਦਾ ਸੀ ਜਦੋਂ ਇਕੱਠੇ ਸਨ ਸਾਰੇ? ਸਾਡੇ ਸੱਜਣ ਮਿੱਤਰ ਵਿਛੜੇ ਤੇ ਵਿਛੋੜੇ ਦਿੱਤਾ ਮਾਰ, ਮੇਰਾ ਜੁੱਸਾ ਹੈ ਇਸ ਪਾਰ ਜੀ, ਸਾਵਾਂ ਨੇ ਉਸ ਪਾਰ, ਮੈਨੂੰ ਦੋਸ਼ ਨਹੀਂ ਤਕਦੀਰ ਤੇ, ਮੈਨੂੰ ਲੇਖਾਂ ਦਿੱਤਾ ਮਾਰ, ਜਮਨ ਭੋਏ ਨਹੀਂ ਭੁੱਲਦੀ ਭਾਵੇਂ ਕਰੀਏ ਜਤਨ ਹਜ਼ਾਰ। अस्सलाम वालेकुम दोस्तों, मैं औरंगजेब बेग एक नवी वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਮੈਂ ਇਸ ਵੇਲੇ ਬੈਠਾ ਹਾਂ ਪਿੰਡ ਭਾਡੇ ਵਾਲੀ, ਤਹਿਸੀਲ ਡਸਕਾ ਤੇ ਜ਼ਿਲ੍ਹਾ ਸਿਆਲਕੋਟ। ਬੜਾ ਪੁਰਾਣਾ ਪਿੰਡ, ਖੱਤਰੀ ਵੀ ਇੱਥੇ ਹੁੰਦੇ ਸਨ, ਬਲਕਿ ਬੜੇ ਅਮੀਰ ਤਰੀਨ ਖੱਤਰੀ, ਔਰ ਇਹਦੇ ਨਾਲ ਸਿੱਖ ਸਨ ਇੱਥੇ ਬੜੇ ਜ਼ਮੀਨ ਭਾਂਡੇ ਵਾਲੇ। ਤੇ ਬਜ਼ੁਰਗ ਮੈਨੂੰ ਇੱਕ ਮਿਲੇ ਨੇ, ਬਾਬਾ ਜੇਮਸ ਮਸੀਹ ਸਾਹਿਬ, ਤੇ ਇਹਨਾਂ ਦੀ ਉਮਰ ਜਿਹੜੀ ਇਹਨਾਂ ਕੋਈ 90 ਕੁ ਸਾਲ ਹੈ। ਤੇ ਇਥੋਂ ਸਾਬਤ ਹੋ ਗਿਆ ਕਿ ਕੋਈ 15 ਕੁ ਸਾਲਾਂ ਦੇ ਸਨ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ। ਇਹਨਾਂ ਨਾਲ ਗੱਲਾਂ ਸ਼ੇਅਰ ਕਰਨੇ ਤੇ ਪੁੱਛਣੇ ਆ ਕਿ ਇਹ ਪਿੰਡ 1947 ਤੋਂ ਪਹਿਲਾਂ ਕਿਸ ਤਰ੍ਹਾਂ ਦਾ ਸੀ, ਹਿੰਦੂ ਸਿੱਖ ਇਥੋਂ ਆਰਾਮ ਨਹੀਂ ਚਲੇ ਗਏ ਕਿ ਖੂਨ ਖਰਾਬਾ ਹੋਇਆ, ਔਰ ਇਹ ਜਿਹੜੇ ਘਰ ਹੈਗੇ ਨੇ ਇਹਨਾਂ ਦੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ 'ਚ ਦੇਣੀ ਆ। ਤੇ ਗੱਲਬਾਤ ਦਾ ਕਰਨੇ ਆ ਆਗਾਜ਼। ਚਾਚਾ ਜੀ ਕੀ ਨਾਮ ਹੈ ਆਪਣਾ? ਜੇਮਸ ਮਸੀਹ। ਤੇ ਤੁਸੀਂ ਆਪਣਾ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਹੋਈ ਏ ਤੇ ਕਿੰਨੇ ਕੁ ਸੋ ਉਦੋਂ ਉਮਰ? ਉਦੋਂ ਮੇਰੇ ਕੋਲ 15 14। ਅੱਛਾ, ਤੇ ਇਹ ਜਿਹੜੇ ਘਰ ਨੇ ਇੱਥੇ ਚਾਚੇ, ਇੱਕ ਵੱਡਾ ਜਿਹਨੂੰ ਸੰਗੇ ਮਰਮਰ ਦਾ ਵੱਡਾ ਗੇਟ ਲੱਗਾ ਪੱਥਰ ਦਾ, ਹਾਂਜੀ। ਕਿਹਦਾ ਘਰ ਸੀ ਇਹ? ਖੱਤਰੀਆਂ ਦਾ ਘਰ। ਖੱਤਰੀਆਂ ਦਾ ਘਰ ਸੀ। ਖੱਤਰੀ ਸਨ ਤੇ ਉਹਨਾਂ ਕੁਰਸੀਆਂ ਬਣਾਈਆਂ ਸੀਮਟ ਦੀਆਂ। ਠੀਕ ਹੈ। ਵਿੱਚ ਬਣਾਇਆ ਸੀ ਤਲਾਅ। ਅੱਛਾ, ਉਹ ਖਤਰਾਲੀਆਂ ਜਿਹੜੀਆਂ ਸੀ ਵਿੱਚ ਨਹਾਉਂਦੀਆਂ ਹੁੰਦੀਆਂ ਤਲਾਅ 'ਚ, ਉੱਥੇ ਘਰ ਹੀ? ਘਰ 'ਚ ਹੀ ਵਿੱਚ ਚਾਰ ਸਵੇਰੇ ਉਹਨਾਂ ਕੁਰਸੀਆਂ ਲਾਈਆਂ ਪੱਥਰ ਦੀਆਂ। ਠੀਕ ਹੈ। ਤੋਰ ਇਹਨਾਂ ਦੇ ਵੇਚ ਬੂਝ ਕੇ ਟਾਹ ਟੂਛੜੀਆਂ ਨੇ, ਤੇ ਤਲਾਅ ਬਣੇ ਵਿੱਚ ਤੇ ਉੱਥੇ ਨਹਾਉਂਦੀਆਂ ਹਨ। ਤੇ ਸੰਗੇ ਮਰਮਰ ਦੀ ਚਰਾਟ ਹੋਏ ਸੀ ਨਾ ਅਜੇ ਵੀ ਲੱਗੀ। ਆਹੋ। ਉਹ ਦੂਜੀ ਜਗ੍ਹਾ ਕੋਠੀ ਸਾਰੀ ਵੇਚ ਬੂਝ ਛੜੀ, ਅੱਗੋਂ ਆਹ ਕੱਢ ਕੇ ਬਾਹਰ। ਤੇ ਕੋਈ ਪਤਾ ਕਿਹਦਾ ਨਾਂ ਕੀ ਸੀ ਇਸ ਖੱਤਰੀ ਕਿਸੇ ਦੇ ਇਹਨਾਂ ਦੇ ਘਰ ਦੇ? ਖੱਤਰੇ ਦਾ ਨਾਂ ਯਾਰ ਇੱਥੇ ਸ਼ੀਕੋ ਦਾ ਮੁੰਡਾ ਨਹੀਂ ਨਿੱਕਾ, ਉਹ ਬੜੀ ਵੀਡੀਓ ਇਹਨਾਂ ਦੀ ਬਣਾਈ ਹੈ। ਖੱਤੇ ਪ੍ਰਤਾਪ ਸਿੰਘ ਸੀ। ਪ੍ਰਤਾਪ ਸਿੰਘ? ਪ੍ਰਤਾਪ ਖੱਤਰੀ ਸੀ ਪਾਸਾ। ਲੇਕਿਨ ਸਾਡੇ ਪਿੰਡ 'ਚ 4 ਗੁਰਦੁਆਰੇ ਹਨ, ਤੇ ਖੱਤਰੀ ਤੇ ਹਿੰਦੂ ਤੇ ਮੁਸਲਮਾਨ ਤੇ ਸਿੱਖ ਅੱਡੋ ਅੱਡੀ ਹਨ। ਆ ਜਿਹੜੀਆਂ ਮਸੀਤਾਂ ਬਣੀਆਂ ਨੇ ਉਹਨਾਂ ਵਾਰਿਆਂ ਦੀਆਂ ਬਣੇ ਨੇ ਗੁਰਦੁਆਰੇ, ਇਹਨਾਂ ਦੇ ਢਾਹ ਜੋ ਹਜ਼ੂਰੀ ਤਰ੍ਹਾਂ ਕਰ ਲਈਆਂ ਨੇ। ਉਹਦਾ ਪੱਠਾ ਵੀ ਹੁੰਦਾ ਸੀ ਸੁਣਿਆ। ਆ ਪੱਠਾ ਉਹ ਜਿਹੜਾ ਪਰਾ ਉਹ ਅੱਜ ਵੀ ਹੈਗਾ? ਨਹੀਂ, ਪੱਠਾ ਉਹਨਾਂ ਢਾਹ ਤੋਂ ਖਤਮ ਹੋ ਗਿਆ। ਬੜੀ ਬੜੀ ਕੋਠੀ ਵਾਲੇ ਜਿਹਦੀ ਕੋਠੀ ਸੀ ਉਹਦਾ ਪੱਠਾ ਸੀ ਆਪਣਾ। ਉਹਦਾ ਪੱਠਾ 5 ਰੁਪਏ ਦਿੰਦਾ ਹੁੰਦਾ ਸੀ, ਇੰਡੀਆ ਤੋਂ ਬੰਦਾ ਆਉਂਦਾ ਸੀ ਇਤਨਾ, ਉਹਦੀ ਕੋਠੀ ਸੀ। ਤੇ ਜਿਹੜਾ ਉਹਦੇ ਸਾਹਮਣੇ ਘਰ ਹੈ ਜਿਹਨੂੰ ਪਟਵਾਰਖਾਨਾ ਆਉਂਦੇ ਨੇ, ਆਹ ਪਟਵਾਰ ਉਹ ਉਹਨਾਂ ਦਾ ਹੀ ਸੀ? ਨਹੀਂ, ਉਹ ਪਟਵਾਰੀਆਂ ਦਾ ਸੀ, ਉਹ ਪਟਵਾਰ ਖਾਨਾ ਸੀ ਸਾਡਾ। ਅੱਛਾ, ਪਿੰਡ ਸਾਰੇ ਦਾ ਪਟਵਾਰ ਖਾਨਾ ਉਹ। ਠੀਕ ਹੈ। ਆਹ ਉੱਥੇ ਪਟਵਾਰੀ ਰਹਿੰਦੇ ਹਨ। ਤੇ ਇੱਥੇ ਚਾਚਾ ਸਿੱਖਾਂ ਦੇ ਕੋਈ ਨਾਂ ਕੀ ਨੇ ਹੈਗੇ? ਸਿੱਖ ਕੋਈ ਪੁਰਾਣੇ ਜਿਹੜੇ ਸਨ, ਜਿਹੜੇ ਤੁਰਨੇ ਸੇਤੀ ਸਨ? ਆ ਪ੍ਰਤਾਪ ਸਿੰਘ, ਤੇ ਉਹ ਇੱਕ ਭੱਜੂ ਦਾ ਪਿਓ ਸੀ, ਆ ਜਿੰਦਰ ਹੋਰੀ। ਇਹਨਾਂ ਦੇ ਪਿਓ ਜਿਹੜੇ ਨੇ ਉਹ ਬਾਹਰ ਟੁਰ ਗਏ। ਭੈਣਾਂ ਉਹਨਾਂ ਦੀਆਂ ਇੱਥੇ ਰਹੀਆਂ ਨੇ, ਅਜੇ ਵੀ ਇੱਥੇ ਆਏ ਨੇ। ਭੈਣਾਂ ਉਹਨਾਂ ਦੀਆਂ ਟੁਰ ਗਈਆਂ ਚਾਚਿਆਂ ਨਾਲ, ਦੇ ਇੱਥੇ ਰਹਿ ਗਏ ਨੇ, ਹੁਣ ਮੁਸਲਮਾਨ ਹੋ ਗਏ ਨੇ। ਤੇ ਭੈਣਾਂ ਨਹੀਂ ਆਈਆਂ ਹਨ, ਉਹ ਇਹਨਾਂ ਦੇ ਹੱਥੋਂ ਨੇ ਖਾਂਦੀਆਂ ਵੀ ਬੁੱਢੀਆਂ ਹੋਈਆਂ ਹਨ। ਅੱਛਾ, ਇੱਥੇ ਉਹ ਸਿੱਖ ਫੈਮਿਲੀ ਹੈ ਤੇ ਮੁਸਲਮਾਨ ਹੋ ਗਈ ਹੈ। ਹੁਣ ਮੁਸਲਮਾਨ ਆ ਬਾਹਰ ਆ। ਕੀ ਨਾਂ ਸਨ ਉਹਨਾਂ ਦੇ ਪੁਰਾਣੇ? ਪੁਰਾਣੇ ਉਹਨਾਂ ਦੇ ਨਾਂ, ਇੱਕ ਦੇ ਨਾਂ ਦੇ ਭੱਜੂ ਹੈ ਤੇ ਇੱਕ ਦਾ ਨਾਂ ਹੈ ਸਾਰੂ, ਇੱਕ ਨਾਂ ਜਿੰਦੂ ਤਰ। ਪਿਛਲੇ ਥਾਂ ਜਿਹੜੇ ਨਾਂ ਹਨ ਉਹਨਾਂ ਦੇ ਉਹਨਾਂ ਪ੍ਰਤਾਸ਼ ਛੜੇ। ਅੱਛਾ, ਇਹਨਾਂ ਮੁਸਲਮਾਨਾਂ ਕੋਲ ਨਵੇਂ ਦਾ ਠੀਕ ਹੈ। ਆ ਤੇ ਇਹ ਹੁਣ ਰਹਿੰਦੇ ਇੱਥੇ। ਤੇ ਲੰਬੜਦਾਰ ਕੌਣ ਹੁੰਦਾ ਸੀ? ਲੰਬੜਦਾਰ ਹੁੰਦਾ ਸੀ ਉਹ ਰੂੜ ਸਿੰਘ? ਨਹੀਂ, ਉਹ ਲੰਬੜਦਾਰ ਹੁੰਦਾ ਸੀ, ਉੱਥੇ ਹੁੰਦਾ ਸੀ ਰੋਈ ਵਾਲੇ, ਉਹਨੇ ਬਾਗ ਵੀ ਲਵਾਇਆ ਸੀ। ਸਿੱਖ ਸੀ ਉਹ ਵੀ? ਆ ਸਿੱਖ ਸੀ ਉਹ। ਅੱਛਾ, ਉਹ ਲੰਬੜਦਾਰ ਹੁੰਦਾ ਸੀ ਸਾਰੇ ਪਿੰਡ ਦਾ। ਤੇ ਗੁਰਦੁਆਰੇ 'ਚ ਜਿਹੜਾ ਨੋ ਲੰਗਰ ਸ਼ੰਗਰ ਇਹਨਾਂ ਦੇ ਲੰਗਰ ਹਾਲ ਹੁੰਦੇ? ਗੁਰਦੁਆਰਾ ਜਿਹੜਾ ਸੀ ਉਹਦੇ ਵਿੱਚ ਖੱਤਰੀਆਂ ਦਾ ਅੱਡਰਾ ਹੁੰਦਾ ਸੀ, ਹਿੰਦੂਆਂ ਦਾ ਅੱਡਰਾ। ਇੱਕ ਦਿਨ ਉਹਨਾਂ ਛਬੀਲ ਲਾਣੀ, ਬਹੁਤ
ਖਿਲਾਫ ਹੀ ਕਰਦੇ ਹੁੰਦੇ ਹਨ ਭਗਤ। ਅੱਛਾ ਛਬੀਲਾਂ ਲਾਈ ਰੱਖਦੇ ਹਨ ਤੇ ਲੋਕਾਂ ਨੂੰ ਸ਼ਰਬਤ ਕਰ ਕਰਕੇ ਸ਼ਰਬਤ ਪਿਆਈ ਜਾਣਾ, ਖੰਡ ਦੇ ਖਡਾਉਣੇ ਹੋਣੇ ਉਹ ਵੀ ਤਾਂ ਖਾਣੇ ਆ। ਤੇ ਜਿਹੜਾ ਮਰਜ਼ੀ ਖਾਏ। ਜਿਹੜਾ ਮਰਜ਼ੀ ਹੈ ਖਾਏ ਤੇ ਕੜਾਹ ਪੂੜੀ ਉਹਨਾਂ ਹਲਵਾ ਪੂੜੀ ਵੰਡਣਾ। ਉਹ ਵੀ ਲਾਮ ਦੇ ਪਿੰਡ ਆ ਕੇ ਸਾਡੇ ਪਿੰਡੋਂ ਹੈ, ਸਾਡਾ ਪਿੰਡ ਬਹੁਤ, ਸਾਡੇ ਪਿੰਡੋਂ ਵਿਆਜ ਇਹਨਾਂ ਖਤਰੀਆਂ ਕੋਲ ਲਾਮ ਦੇ ਪਿੰਡ ਆ ਕੇ ਵਿਆਜ ਚੁੱਕਦੇ ਨੇ ਤੇ ਬਹੁਤ ਤਗੜੇ ਹਨ। ਫਿਰ ਉਹਨਾਂ ਹਿੰਦੂਆਂ ਉਹਦੇ ਆ ਕੇ ਫਿਰ ਵੀ ਉਹਨਾਂ ਇੱਥੋਂ ਮਾਲ ਖੜਿਆ ਕਰ ਨਾਲ ਪੁਲਿਸ ਲੈ ਕੇ ਪਾਕਿਸਤਾਨ ਦੇ ਬਣਨ ਤੋਂ ਬੰਨ ਬਾਅਦ ਤੋਂ ਬਾਅਦ ਪੁਲਿਸ ਲੈ ਕੇ ਆਂਦੇ ਉਹਨਾਂ ਜਿੱਥੇ ਮਾਲ ਦੱਬੇ ਲੈ ਗਿਆ ਤੇ ਫਿਰ ਹੁਣ ਵੇਖ ਛੱਡ ਵੀ ਗਿਆ। ਹੁਣ ਜਿਹੜੇ ਇੱਥੇ ਲੋਕ ਨੇ ਇਹਨਾਂ ਨੂੰ ਬਥੇਰਾ ਲੱਭਾ। ਉਹਨਾਂ ਆਖਿਆ ਥੋੜੇ ਆਸੇ ਹੱਕੀ ਜਾਣਾ, ਉਹ ਬਾਹਰ ਵਾਲੇ ਮੁੰਡਾ ਉਹਨੂੰ ਬਾਵਾ ਲੱਭਾ। ਤੇ ਇਹ ਜਿਹੜਾ ਬਾਜ਼ਾਰ ਏ ਉਹ ਜਿਹੜੀ ਦੁਕਾਨ ਅੱਜ ਵੀ ਹੈਗੀ ਏ ਨੁੱਕਰ ਤੇ ਗੋਲ ਜਿਹੀ ਆਹੋ ਕਰਿਆਨੇ ਦੀ ਦੁਕਾਨ ਏ, ਹਾਂ। ਇਹ ਕਿਹਦੀ ਹੁੰਦੀ ਸੀ? ਜਿੱਤ ਮੌਲਵੀ ਰਜ਼ਾਕ ਵਾਲੀ ਦੁਕਾਨ ਸੀ। ਮੌਲਵੀ ਰਜ਼ਾਕ ਉਹਨਾਂ ਰਜ਼ਾਕ ਨਹੀਂ ਸੀ, ਹੱਟੀ ਵਾਲਾ ਹੁੰਦਾ, ਜਾਕਾ ਹੱਟੀ ਵਾਲਾ। ਆਹੋ ਆਹੋ ਉਹ ਸਾਹਮਣੇ ਜਿਹੇ ਥੰਮ ਸੀ, ਆ ਥਾਮਣਾ ਸ਼ਾਹ ਦੇ ਥੰਮ ਸਾਹਮਣੇ ਸੀ ਹਾਂ। ਉਹ ਸੀ ਉਹਦਾ। ਮੇਰਾ ਮਤਲਬ ਹੈ ਉਹ ਸ਼ਰਾਬ ਖਾਨਾ ਸੀ, ਉੱਥੇ ਸ਼ਰਾਬ ਆਮ ਵਿਕਦਾ ਹੈ। ਅੱਛਾ ਆ ਸ਼ਰਾਬ ਜਿਹੜਾ ਮਰਜ਼ੀ ਲੈ ਕੇ ਪੀਏ ਖਾਏ। ਜਿੱਦਾਂ ਹੀ ਟੁੱਟ ਗਏ ਸਾਡੇ ਬੋਰ ਦੇ ਕੋਲ ਸ਼ਰਾਬ ਦੀਆਂ ਬੋਤਲਾਂ ਪਈਆਂ, ਲੋਕ ਚੁੱਕ ਚੁੱਕ ਕੇ ਲਈ ਜਾਂਦੇ ਹਨ। ਭਰੀਆਂ? ਆਮ ਦੇ ਬੰਦੇ ਆ ਕੇ ਫਿਰ ਸਮਾਨ ਉਹ ਪਹਿਲਾਂ ਇਹਨਾਂ ਨੂੰ ਬਾਗ ਨੇ ਹਨ ਦੇਣ ਦਿੰਦੇ ਨੇ, ਮੁਸਲਮਾਨਾਂ ਨੂੰ। ਮੁਸਲਮਾਨਾਂ ਨੂੰ ਬਾਗ ਨਾ ਗਾਂ ਕਰਨ ਦਿੰਦੇ ਹਨ। ਇਹਨਾਂ ਦੀ ਕੀ ਜਾਣ ਸੀ ਗਾਂ ਕਰ ਯਾਰ, ਉਹ ਮੰਨਦੇ ਹਨ, ਹਾਂ ਉਹ ਨਹੀਂ ਮੰਨਦੇ ਕਰਨ ਦਿੰਦੇ। ਹੂੰ ਉਹ ਜਦੋਂ ਟੁਰ ਗਏ ਇਹਨਾਂ ਦੀਆਂ ਲਹਿਰਾਂ, ਇਹਨਾਂ ਦੇ ਖੂਬ ਮੱਲ ਲੈ ਇਹਨਾਂ ਲੋਕਾਂ ਜਿਹੜੇ ਮੁਸਲਮਾਨ ਹਨ ਪਿਛਲੇ ਆ ਪਿੰਡ ਦੇ ਕਸ਼ਮੀਰੀ ਇਹਨਾਂ ਦੀ ਖੂਬ ਮੱਲਾ, ਖੂਬ ਮੇਰਾ ਤੇ ਤੈਨੂੰ ਪਤਾ ਜ਼ਮੀਨਾਂ ਉਹਨਾਂ ਦੇ ਜਿਹੜੇ ਪਲਾਟ ਪਿਛਾ ਹਨ ਆ ਗਿਆ, ਉਹ ਇੱਥੇ ਇਹਨਾਂ ਦੇ ਆ ਗਿਆ ਉੱਥੋਂ ਬਾਹਰੋਂ ਚੱਲ ਰਹੀ ਹੈ। ਜਿਵੇਂ ਆ ਗਿਆ ਤੇ ਉਹ ਫਿਰ ਇਹਨਾਂ ਮਿਲਿਆ ਤੇ ਆਹ ਲੋਕਾਂ ਕੀ ਕਰਨਾ ਸੀ। ਆਹ ਲੋਕਾਂ ਮੰਜੀਆਂ ਚੁੱਕ ਲੈ ਕਿਸੇ ਦਾਣੇ ਲੈਣ ਦੇ ਤੇ ਦਾਣੇ ਲੈ ਕੇ ਫਿਰ ਕਸ਼ਮੀਰੀ ਲੋਕ ਸਾਡੇ ਘਰ 'ਚ ਲੈ ਗਏ। ਉਹਨੇ ਵੀ ਜਿਹੜੇ ਰਾਜਪੂਤ ਆਏ ਉਹਨਾਂ ਨੂੰ ਦੇਣੇ ਨੇ ਲਿਆਓ ਦੇ ਸਾਰੇ ਸਿੱਖ ਟੁੱਟ ਗਏ। ਤੇ ਇੱਥੇ ਬਹੁਤੇ ਸਿੱਖ ਸਨ ਜਾਂ ਹਿੰਦੂ ਸਨ? ਖੱਤਰੀ? ਨਹੀਂ ਖੱਤਰੀ ਜ਼ਿਆਦਾ ਹਨ ਤੇ ਸਿੱਖ ਬਹੁਤ ਸਿੱਖ ਹਨ। ਜ਼ਮੀਨ ਸਿੱਖਾਂ ਦੀ ਸੀ, ਖੱਤਰੀਆਂ ਦੀ ਨਹੀਂ ਸੀ। ਖੱਤਰੀ ਵਿਆਜੀ ਹਨ, ਦਿੰਦੇ ਤੇ ਵਿਆਜ ਲੈਂਦੇ। ਤੇ ਇੱਥੇ ਜਿਹੜੇ ਖੂਹ ਨੇ ਉਹ ਕਿੰਨੇ ਕੁ ਸਨ? ਖੂਦ ਸਾਡਾ ਉਦੋਂ? ਰਜਾਨੀ ਚੱਕ ਵੀ ਸਾਡੇ ਪਿੰਡ ਹੀ ਨਿਕਲਿਆ ਗਿਆ। ਰਜਾਨੀ ਚੱਕ ਵੀ ਸਾਡੇ ਰਕਬਾ ਹੀ ਸੀ। ਰਕਬਾ ਸਾਡੇ ਪਿੰਡ। ਇੱਧਰ ਸਿੱਖਾਂ ਵਾਲੇ ਇੱਧਰ ਹੀ ਜ਼ਮੀਨ ਜਲਾਲ ਸੀ। ਆਹ ਪਾਸੇ ਮੁੱਕੇ ਤਾਂ ਨਿਕਲ ਇੱਧਰ। ਤੇ ਖੂਹਾਂ ਦੇ ਨਾਂ ਕੋਈ ਯਾਦ ਨੇ ਪੁਰਾਣੇ ਕੀ ਹੁੰਦੇ ਹਨ? ਆਹੋ ਆ ਬੀਕਿਆ ਆ ਮੋਚੀਆਂ ਚਾਹ ਸਾਡੇ ਕੋਲ। ਉਹ ਸਿੱਖਾਂ ਵਾਲਾ ਉਹ ਜਿਹੜਾ ਨਾ ਕਲਰੇ ਸਿੱਖਾਂ ਵਾਲਾ ਬਿਹਾਰੀ ਵਾਲਾ ਘੁੰਮਣ ਵਾਲਾ ਸਾਰੇ ਸਿੱਖਾਂ ਦੇ ਗੋਰੇ ਵਾਲਾ ਪਿੱਪਲ ਵਾਲਾ ਇਹ ਸਾਰੇ। ਤੇ ਇੱਥੇ ਜਿਹੜੇ ਚਾਚਾ ਆਪਣਾ ਹੈਗੇ ਨੇ ਖੱਤਰੀਆਂ ਦੇ ਜਿਹੜੇ ਘਰ ਨੇ ਇਹ ਆਪਣੇ ਘਰ ਕਿਨੂੰ ਬਣਨ ਤੇ ਨਹੀਂ ਹੁੰਦੇ ਮੁਸਲਮਾਨਾਂ ਨੂੰ ਜਾਂ ਹੋਰ ਮਤਲਬ ਆਂਦੇ ਨੇ ਉਹ ਨਹੀਂ ਉਧਰ ਕੋਈ ਜਾ ਸਕਦਾ? ਨਹੀਂ ਜਾ ਸਕਦੇ ਹਨ, ਜਾਂਦੇ ਕਿਉਂ ਜਿਹੜੇ ਰੋਟੀ ਖਵਾਉਂਦੇ ਹਨ। ਅੱਛਾ। ਉਹ ਤਾਂ ਮੇਰਾ ਮਤਲਬ ਕਿ ਅੱਠੀ ਦੀ ਛਬੀਲ ਲਾਈ ਰੱਖਦੇ ਹਨ ਲੋਕ ਆ ਕੇ ਲਾਮ ਦੇ ਪਿੰਡ ਰੋਟੀ ਖਾਂਦੇ ਹਨ। ਅੱਛਾ ਚਾਚਾ ਜੀ ਫਿਰ ਇਹ ਦੱਸੋ ਕਿ ਜਦੋਂ ਉਦੋਂ ਰਹਿਣ ਸਹਿਣ ਕੈਸਾ ਹੁੰਦਾ ਸੀ ਜਦੋਂ ਇਕੱਠੇ ਸਨ ਸਾਰੇ? ਸਾਰੇ ਲੋਕ ਇਕੱਠੇ ਆਂਦੇ, ਸਾਰੇ ਰਹਿਣ ਸਹਿਣ ਇਹ ਸੀ ਪਨਾਹ ਘੱਟ ਹੁੰਦਾ ਸੀ। ਖੁਦਾ ਦੇ ਖੌਫ ਤੋਂ ਲੋਕ ਡਰਦੇ ਹਨ। ਹੁਣ ਨਹੀਂ ਲੋਕ ਡਰਦੇ, ਅੱਗੇ ਬੜਾ ਡਰਦੇ ਹਨ। ਤੇ ਉਹ ਅਨਾਜ ਪੂਰਾ ਹੁੰਦਾ, ਉਹਦੇ 'ਚ ਬਰਕਤ ਪਾਈ। ਜੇ ਮੇਰੇ ਨਹੀਂ ਤੇ ਮੈਂ ਆਖਣਾ ਲੈ ਅੱਜ ਦਾ ਡੰਗ ਖਾ ਲਿਆ ਵੱਡੇ ਫੇਰ ਅੱਲਾ ਦਾ ਸਲੂਕ ਹੁੰਦਾ ਹੈ। ਸਾਰੇ ਇਕੱਠੇ ਬਹਿ ਕੇ ਹੁੱਕਾ ਪੀਂਦੇ ਹਨ, ਇੱਕ ਥਾਂ ਬਹਿ ਕੇ ਸਲੂਕ ਨਾਲੇ ਗੱਲਾਂ ਬਾਤਾਂ ਕਰਨੀਆਂ, ਨਾਲੇ ਬਹਿ ਕੇ ਸਲੂਕ ਨਾਲ ਰਹਿਣਾ। ਹੁਣ ਕਿਸੇ ਦਾ ਸਲੂਕ ਹੈ ਹੀ ਨਹੀਂ। ਤੇ ਸਿੱਖ ਜਿਹੜੇ ਨੇ ਉਹ ਵਿਆਹਾਂ ਸ਼ਾਦੀਆਂ 'ਚ ਕੁਝ ਦਿੰਦੇ ਦੁੰਦੇ ਵੀ ਹੁੰਦੇ ਸਨ, ਵਰਤਦੇ ਹੁੰਦੇ ਸਨ? ਬਾਲਣ, ਚੌਲ, ਦਾਣਾ ਉਹ ਆਪਸ ਵਿੱਚ ਵਰਤਦੇ ਹਨ। ਅੱਛਾ। ਹਾਂ ਤੇ ਜਿਹੜੇ ਭਾਟ ਸਨ ਨਾ ਉਹਨਾਂ ਦੀਆਂ ਮੜੀਆਂ ਹੁੰਦੀਆਂ ਹਨ। ਉਹਨਾਂ ਜਦੋਂ ਵੱਡਾ ਮਰਨਾ ਉਤੋਂ ਪੈਸੇ ਸੁੱਟਣੇ, ਪਟਾਸੇ ਸੁੱਟਣੇ ਮਰਨ ਤੇ। ਮਰਨੇ ਲਾਜ ਲਾ ਕੇ ਜਾਣੇ ਨਾ, ਇੱਥੇ ਮੜੀਆਂ ਹੁੰਦੀਆਂ। ਹੁਣ ਤਾਂ ਖਤਮ ਹੋ ਗਿਆ ਚਾਰ ਦੇ ਕੋਲ। ਉਹ ਪਹਾੜ ਸਿੱਖ ਉਹਨਾਂ ਦੀ ਹੁੰਦੀ ਸੀ। ਉਹ ਪਹਾੜ ਸਾੜਦੇ ਹਨ, ਉਹ ਮੁਰਦੇ ਨੂੰ ਸਾੜਦੇ ਹਨ ਤੇ ਹੱਡੀਆਂ ਲੈ ਕੇ। ਅਜੇ ਵੀ ਗੰਗਾ ਰਾਮ ਇੱਕ ਬਾਹਮਣ ਇੱਥੇ ਆਇਆ ਜੇਠੀ ਦੇ ਕੋਲ, ਉਹ ਅਜੇ ਵੀ ਹੱਡੀ ਸਾੜਦੇ ਨੇ। ਅੱਛਾ। ਹਿੰਦੂ ਸਾੜਦੇ ਨੇ। ਉਹ ਮੁੰਸ਼ੀ ਰਾਮ ਅਜੇ ਠੀਕ ਜਦੋਂ ਇਹ ਗਏ ਹਨ ਇੱਥੋਂ ਸਿੱਖ ਹਿੰਦੂ, ਉਦੋਂ ਕੋਈ ਇਹਨਾਂ ਦਾ ਕੋਈ ਇੱਥੇ ਖੂਨ ਖਰਾਬਾ ਜਾਂ ਕੋਈ ਰਾਮ ਸਕੂਨ ਨਾਲ ਤੁਰ ਗਏ ਹਨ, ਕੋਈ ਝਗੜਾ ਉਹਨਾਂ ਦੇ ਦਿਲੋਂ ਹੈ ਵੀ ਆਹ ਦੱਸ ਕਿਉਂ ਕਰ ਟੋਰਾਣਾ ਵਾਪਸ। ਅੱਛਾ। ਸਾਡੇ ਬੰਦਿਆਂ ਨੂੰ ਰਾਖੀ ਭਾਗਾ ਵੀ ਆਹ ਇਥੋਂ ਆ ਜਾਣਾ। ਉਹਨਾਂ ਨੂੰ ਪੱਕਾ ਨਹੀਂ ਪਤਾ ਜਿਹੜੇ ਪਹਾੜ ਸਾਨੇ ਪਹਿਲਾਂ ਹੀ ਟੁਰ ਗਏ ਹਨ। ਅੱਛਾ। ਪਹਾੜ ਜਿਹੜੇ ਬਾਅਦ ਦੇ ਮੁੜ ਉਦੋਂ ਉਹ ਜਾਂਦੇ ਹਨ। ਸਹੀ। ਇਹਨਾਂ ਇੱਥੇ ਵੇਖ ਲੈ ਖੂਲ ਹੋਇਆ ਸੀ, ਉਹ ਨਿੱਕੀ ਜਿਹੀ ਮਸ਼ੀਨ ਹੋਣੀ, ਉਹਨਾਂ ਤਵਾ ਲਾਇਆ ਹੋਇਆ ਨਾ, ਤਵੇ ਵਾਲੀ ਮਸ਼ੀਨ ਹੁੰਦੀ। ਉਹਨਾਂ ਸਾਡੇ ਗੁਆਂਢੀ ਗੇਜੇ ਦੇ ਨਾਲ ਉੱਤੇ ਲਾਇਆ ਹੋਣਾ ਤਵਾ,
ਉਹ ਵੀ ਉਹ ਇੱਡਾ ਕੋ ਡੱਬਾ ਯਾਰ ਉਹ ਗਾਉਂਦਾ ਉਹ ਤੇ ਉਹ ਨਵੀਂ ਉਹ ਨਵੀਂ ਗੱਲ ਉਹ ਇੱਡਾ ਕੋ ਡੱਬਾ ਉਹ ਹੁਣ ਪਿਆ ਗਾਉਂਦਾ ਉਹ ਯਾਰ ਕਮਾਲ ਗੱਲ ਤੇ ਤੂੰ ਜਾਣਾ ਕਹਿੰਦਾ ਸੁਣ ਵੇਖੇ ਸਾਡਾ ਵਿਹੜਾ ਭਰ ਕਰਦਾ ਹੁੰਦਾ ਜਿਹੜੇ ਲੋਕ ਦਾਰੇ 'ਚ ਬਹਿ ਕੇ ਸੁਣਨਾ ਉਹਨੂੰ ਇਹ ਲੋ ਜੀ ਉਹ ਦੱਸਦੇ ਨੇ ਜਦੋਂ ਗਏ ਹਨ ਇੱਥੋਂ ਸਿੱਖ ਹਿੰਦੂ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਇੱਥੋਂ ਛੱਡ ਕੇ ਇੱਥੇ ਛੱਡ ਕੇ ਟੁਰ ਜਾ ਸਾਡੇ ਉਹਨਾਂ ਨੇ ਬੰਦੇ ਅਸੀਂ ਡਸਕੇ ਤੱਕ ਚੱਲੇ ਆ ਤਾਂ ਅਸੀਂ ਵਾਪਸ ਹਾਂ ਵਾਪਸ ਆ ਇਹਨੂੰ ਰਾਖੀ ਭਾਗ ਹੈ ਤੇ ਇੱਥੋਂ ਖੜਿਆ ਕੀ ਸੀ ਉਹਨਾਂ ਨੇ ਕੋਈ ਡੰਗਰ ਸ਼ੰਗਰ ਲੈ ਗਏ ਸਨ ਕਿ ਨਹੀਂ ਨਹੀਂ ਕੋਈ ਇੱਥੇ ਰਾਖੀ ਬਾਗਾ ਹੈ ਸਾਡੇ ਸਾਈਆਂ ਨੂੰ ਰਾਖੀ ਨਾਲ ਜੱਟ ਅਗਰ ਰਿਹਾ ਹੁੰਦੇ ਹਨ ਨਾਲ ਉਹਨਾਂ ਰਾਖੀ ਬਾਗਾ ਮੇਰਾ ਤੁਸੀਂ ਬਵਾ ਦਸ ਕੇ ਹੋ ਕੇ ਆ ਜਾਣਾ ਤੇ ਪਹਾੜ ਜਿਹੜੇ ਨੇ ਇਹ ਪਹਿਲਾਂ ਟੁਰ ਗਏ ਹੈ ਜੋਸ਼ੀ ਹੁੰਦੇ ਇਹਨਾਂ ਨੂੰ ਪਤਾ ਇਹਨਾਂ ਨੂੰ ਪਤਾ ਸੀ ਇਹ ਪਹਿਲਾਂ ਹੀ ਨਿਕਲ ਗਿਆ ਬਾਹਰ ਦੇ ਮਗਰ ਤੇ ਖੱਤਰੀ ਜਿਹੜੇ ਦੁਕਾਨਾਂ ਭਰੀਆਂ ਛੱਡ ਗਏ ਸਨ ਕਿ ਲੈ ਗਏ ਸਨ ਸਮਾਨ ਨਹੀਂ ਉਹ ਦੁਕਾਨਾਂ ਹੀ ਜੇ ਛੱਡ ਗਿਆ ਤੇ ਲੋਕੀ ਲੈ ਗਏ ਲੋਕੀ ਫਿਰ ਲੈ ਗਿਆ ਲੁੱਟ ਮਾਰ ਸਾਡੇ ਪਿੰਡ ਦੇ ਲਾਮ ਦੇ ਪਿੰਡਾਂ ਥੋੜੀ ਲੁੱਟ ਮਾਰ ਕਰੀ ਡੰਗਰ ਲੈ ਗਿਆ ਸਮਾਨ ਲੈ ਗਿਆ ਲੁੱਟ ਤੇ ਗੁਰਦੁਆਰੇ ਜਿਹੜੇ ਇੱਥੇ ਹੁੰਦੇ ਨੇ ਪੱਕੇ ਹੁੰਦੇ ਸਨ ਆਹੋ ਪੱਕੇ ਇੱਕ ਬਾਜ਼ਾਰ 'ਚ ਵੀ ਹੁੰਦਾ ਸੀ ਆਂਦੇ ਨੇ ਆਹੋ ਛੋਟੀ ਇੱਟ ਦੇ ਬੜੇ ਮਕਾਨ ਅਜੇ ਵੀ ਹੈ ਛੋਟੀ ਜਿਹੜੀ ਨਿੱਕੀ ਹੈ। ਆ ਨਾਨਕ ਸ਼ਹੀਦ ਦੇ ਤੇ ਸਿੱਖਾਂ ਦੇ ਵੀ ਘਰ ਪੱਕੇ ਹੁੰਦੇ ਸਨ ਕਿ ਸਿਰਫ ਖੱਤਰੀਆਂ ਦੇ ਹੀ ਨਹੀਂ ਸਿੱਖਾਂ ਦੇ ਘਰ ਕੱਚੇ ਹੁੰਦੇ ਆ ਖੱਤਰੀਆਂ ਦੇ ਪੱਕੇ ਹੁੰਦੇ ਆ। ਖੱਤਰੀ ਨੇ ਖੱਚੀਆਂ ਦੇ ਕੱਚੇ ਹੁੰਦੇ ਆ ਉਹਦੇ ਵਿਚਾਰੇ ਲਿੰਬ ਪਰੋਲ ਕੇ ਕਹਾਣੀ ਸਾਨੂੰ ਆਖਣਾ ਮਾਰ ਦਿਓ ਕਹਾਣੀ ਮਾਰਨੀ ਲਿੰਮਣੇ ਕੋਠੇ ਤੇ ਬੜੇ ਤੇ ਬੜੇ ਇਹ ਜਿਹੜੇ ਖੱਤਰੀਆਂ ਦੇ ਘਰ ਸਨ ਕਿੰਨੇ ਕੁ ਜੀ ਸਨ ਇਹਨਾਂ ਦੇ ਕੰਮ ਕੀ ਕਰਦੇ ਸਨ ਇਹ ਇਹ ਕੰਮ ਜਿਹੜੇ ਘਰ ਚਗਾਠ ਵਾਲਾ ਇਹ ਘਰ ਕੰਮ ਇਹ ਕਰਦੇ ਹਨ ਇਹਨਾਂ ਦਾ ਸਿੱਖ ਬੰਦਾ ਜਿਹੜਾ ਹੈ ਨਾ ਬੰਦਾ ਇਹਨਾਂ ਦਾ ਵੱਡਾ ਉਹਨੂੰ ਉਹਨਾਂ ਜ਼ਹਿਰ ਦੇ ਕੇ ਤੇ ਮਾਰਿਆ ਸੀ ਆਪਣੇ ਬੰਦੇ ਨੂੰ ਹੀ ਆਹੋ ਉਹਨੂੰ ਸਿੱਖ ਉਹਨੂੰ ਨਾ ਖੱਤਰੀ ਨੂੰ ਮਾਰਿਆ ਹਨ ਉਹ ਜਿਹੜਾ ਹੈ ਨਾ ਥਾਣੇਦਾਰ ਉਹ ਨਾ ਪਿੰਡ 'ਚ ਸੂਹ ਲੈਂਦਾ ਰਿਹਾ ਵੀ ਇਹਨਾਂ ਕਿੰਨੇ ਮਾਰੇ ਉਹਨੇ ਆਖੀ ਇਹਨਾਂ ਮਾਰਿਆ ਉਹ ਆਂਦਾ ਉਹ ਖੱਤਰੀ ਉਹਨੂੰ ਆਂਦਾ ਉਹ ਜਿਹੜਾ ਹੈ ਨਾ ਥਾਣੇਦਾਰ ਥਾਣੇਦਾਰ ਵੇਖਾ ਥਾਣੇਦਾਰ ਲਗਾ ਫਿਰਦਾ ਉਹ ਤੇਰੇ ਮੋਚੀ ਹੀ ਆਂਦਾ ਸਾਡੇ ਤੇਰੇ ਸਾਡੀਆਂ ਜੁੱਤੀਆਂ ਗੰਦੇ ਨੇ ਆਖਿਆ ਅੱਛਾ ਜੇ ਤੇ ਮੋਚੀ ਦਾ ਤਰੋਪਾ ਲੱਗ ਗਿਆ ਤੇ ਕਦੀ ਯਾਦ ਕਰੇਗਾ ਉਹ ਸਾਰੀ ਸੂਹ ਲੈ ਲੂ ਕੇ ਨਾ ਫਿਰ ਜਦੋਂ ਉਹਨੂੰ ਹੱਥ ਕੜੀ ਦਾ ਹੁਕਮ ਹੋਇਆ ਸੀ ਨਾ ਤੇ ਉਹਨੂੰ ਫਿਰ ਕਿੰਨੇ ਕਰੋੜ ਰੁਪਈਆ ਦਿੰਦਾ ਸੀ ਆਂਦੇ ਮੈਨੂੰ ਪਿੰਡੋਂ ਬਾਹਰ ਕੱਢ ਕੇ ਹੱਥ ਕੜੀ ਕਰ ਉਹ ਆਂਦਾ ਸੀ ਨਹੀਂ ਮੈਂ ਤੈਨੂੰ ਹੱਥ ਕੜੀ ਇੱਥੋਂ ਬਾਜ਼ਾਰ ਦੇ ਵਿੱਚੋਂ ਤੋੜ ਕੇ ਕਰਨਾ ਖੱਤਰੀ ਨੂੰ ਤੇ ਲਾਈ ਲੈ ਕੇ ਜਿਹੜਾ ਮੋਚੀ ਥਾਣੇਦਾਰ ਸੀ ਮਾਠ ਮੋਚੀ ਥਾਣੇ ਦਾ ਵਾਗਾ ਹਾਂ ਤੈਨੂੰ ਤਰੋਪਾ ਲਾਣਾ ਕਦੀ ਯਾਦ ਕਰੇ ਮੋਚੀ ਦਾ ਤਰੋਪਾ ਲੱਗੇਗਾ ਲੱਗ ਗਿਆ ਤੇ ਇਹਨਾਂ ਦੀਆਂ ਦੁਕਾਨਾਂ ਵੀ ਹੁੰਦੀਆਂ ਹਨ ਜਿਹੜੇ ਚਬਾਰੇ ਵਾਲੇ ਨੇ ਕਿ ਨਹੀਂ ਦੁਕਾਨਾਂ ਹੁੰਦੀਆਂ ਹਨ ਬੜੀਆਂ ਕਿ ਸਭ ਕੋ ਦੁਕਾਨਾਂ ਤੇ ਇਹ ਬਾਜ਼ਾਰ 'ਚ ਕਾਹਦੀਆਂ ਦੁਕਾਨਾਂ ਹੁੰਦੀਆਂ ਸਨ ਤੈਨੂੰ ਤਾਂ ਦੱਸਿਆ ਵੀ ਸਾਰੀ ਸ਼ਰਾਬ ਦੀ ਦੁਕਾਨ ਜੂਆ ਖੇਡਣ ਵਾਲਿਆਂ ਦੀ ਸਾਰਿਆਂ ਦੀ ਇੱਥੇ ਨਿੱਕੇ ਨਿੱਕੇ ਇੱਥੋਂ ਵਿੱਚੋਂ ਦੀ ਜਾਂਦੇ ਨੇ ਆਖਦੇ ਆ ਭਾਟਾਂ ਦਾ ਇੱਥੇ ਹੁੰਦਾ ਸੀ ਇੱਥੇ ਵੀ ਬਣੇ ਹੁੰਦੇ ਹਨ ਬਾਵਾ ਨਿੱਕਾ ਨਿੱਕਾ ਜਾ ਕੇ ਉੱਥੇ ਖੇਡਣਾ ਪਿਆ ਤੇ ਆਹ ਕੌਡੀਆਂ ਪਈਆਂ ਲੱਭਣੀਆਂ ਉਦੋਂ ਹੀ ਨਿਆਣੇ ਤੇ ਖੇਡਾਂ ਕੀ ਖੇਡਦੇ ਹੁੰਦੇ ਸੀ ਉਦੋਂ ਖੇਡਾਂ ਹੀ ਖੇਡਾਂ ਉਦੋਂ ਹੀ ਖੇਡਦੇ ਨੇ ਹਾਂ ਸਾਡੀਆਂ ਖੱਡਾਂ ਦੇ ਝਿੱਗੇ ਹੁੰਦੇ ਹਨ ਖਿੱਚ ਸਿਆਲ ਹੁੰਦੇ ਖਿੱਚ ਅੱਗੇ ਪਰ ਕਰਨੇ ਉਦੋਂ ਕੁੜੀਆਂ ਮੁੰਡਿਆਂ ਦਾ ਜਿਵੇਂ ਹੁਣ ਸਿਆਲ ਨੇ ਲੋਕਾਂ ਦੇ ਹੁਣ ਤਿਆਰੀਆਂ ਪਹਿਲਾਂ ਆਉਂਦੇ ਨੇ ਤੇ ਕਈ ਕਰਦੇ ਨੇ ਆ ਬੰਬਾਇਲ ਜਿਹੜੇ ਨੇ ਇਹਨਾਂ ਲੋਕਾਂ ਨੂੰ ਬੇਸ਼ਰਮ ਕਰ ਟੀਵੀ ਲਾਉਂਦੇ ਨੇ ਸਭ ਕੋਈ ਨੰਗੇ ਵੇਖਦੇ ਨਹੀਂ ਸਭ ਇਹ ਬੇਸ਼ਰਮ ਦਾ ਵੇ ਆ ਗਏ ਸਾਡੇ ਵੇਲੇ ਕੋਈ ਨਹੀਂ ਕੁੜੀਆਂ ਮੁੰਡੇ ਇਕੱਠੇ ਖੇਡਦੇ ਸਾਨੂੰ ਪਤਾ ਹੀ ਨਹੀਂ ਹੁੰਦਾ ਕੋਈ ਗੱਲ ਤੇ ਇਹ ਜਿਹੜੇ ਲੋਹੀਆਂ ਮੰਗਦੇ ਸਨ ਜਿਹੜੇ ਮੁੰਡੇ ਉਦੋਂ ਇਹ ਕੀ ਹੁੰਦਾ ਸੀ ਉਹ ਲੋਈ ਉਹਨਾਂ ਦੀ ਹੁੰਦੀ ਸੀ ਸਿੱਖਾਂ ਦੀ ਉਹ ਕੀ ਹੁੰਦਾ ਸੀ ਖਾਣ ਕੀ ਪਾਉਂਦੇ ਹੁੰਦੇ ਹਨ ਕੋਈ ਯਾਦ ਪਤਾ ਹੈ ਮੈਨੂੰ ਦੱਸੋ ਹਾਂ ਕੋਈ ਅਸੀਂ ਨਾਲ ਜਾਂਦੇ ਰਹੇ ਆਹ ਨਾ ਮੂੰਹ ਕਾਲਾ ਕਰ ਲੈਣਾ ਇੱਕ ਬੰਦੇ ਦਾ ਤੇ ਉਹਦੇ ਗਲ 'ਚ ਪਾ ਲੈਣਾ ਰੱਸਾ ਤੇ ਉਹਨਾਂ ਫੁੱਲ ਬਣਾਏ ਹੁੰਦੇ ਹਨ ਆਹ ਨਾ ਹਿੰਦੂ ਟਾਂਡੇ ਤੇ ਲੋਈ ਬੜੀ ਬਣਾਉਂਦੇ ਉਹਨਾਂ ਨਾਲੇ ਸਾਨੂੰ ਗੁਰਦੇ ਨਾਲੇ ਸਾਨੂੰ ਦੇਣੇ ਪੈਸੇ ਆਹ ਲੈ ਕੇ ਘਰ ਨੂੰ ਆ ਜਾਣਾ ਆਹ ਬੈਗ ਉਹਦਾ ਸਾਡਾ ਬੜਾ ਹੀ ਚਾਹ ਕਰਨਾ ਤੇ ਆ ਮੋਹ ਮਾਈ ਵੀ ਇੱਕ ਹੁੰਦੀ ਸੀ ਆਹ ਮੋਹ ਮਾਈ ਮਾਈ ਹੀ ਹੁੰਦੀ ਸੀ ਅੱਛਾ ਤੇ ਜਦੋਂ ਤੁਸੀਂ ਜਾਂਦੇ ਹੁੰਦੇ ਹੋ ਗੁਰਦੁਆਰੇ ਤੇ ਉੱਥੇ ਕੀ ਖਾਂਦੇ ਕੀ ਦਿੰਦੇ ਹੁੰਦੇ ਸਰ ਬੱਚਿਆਂ ਨੂੰ ਮਤਲਬ ਉੱਥੇ ਹਲਵਾ ਸ਼ਲਵਾ ਆਹੋ ਹਲਵਾ ਸ਼ਲਵਾ ਸਭ ਖਾਣੇ ਅੱਛੇ ਪਕਾ ਕੇ ਦੇ ਉਹ ਝੂਠਾ ਖਾਣਾ ਨਹੀਂ ਹਰ ਕਹਿੰਦੇ ਹੁੰਦੇ ਹਿੰਦੂ ਜਿਹੜੇ ਸਿੱਖ ਸਨ ਨਾ ਅੱਜ ਕਰਕੇ ਲੱਕੜੀ ਨਾ ਪਾ ਕੇ ਲੱਸੀ ਦੇਣੀ ਹੈ ਲੱਕੜੀ ਚੌਂਕਾ ਪੂੰਝ ਕੇ ਦੇਣਾ ਝੂਠੀ ਸ਼ਾਇਦ ਹਰ ਕਹਿੰਦੇ ਹੁੰਦੇ ਤੇ ਉਹਦੇ ਬੜੇ ਸੁਸੇ ਹੁੰਦੇ ਹਨ ਸਾਡੇ ਲੋਕ ਉੱਥੇ ਪਾਣੀ ਪਾ ਟੂਣ ਉੱਥੇ ਦੂਜੇ ਪਾ ਝੂਠਾ ਮਿੱਠਾ ਖਾਣਾ ਇੱਕੋ ਜਿਹਾ ਉਹਨਾਂ ਚੌਂਕਾ ਜਿੱਥੇ ਰੋਟੀ ਪਕਾਉਂਦੇ ਚੌਂਕਾ ਪੋਚ ਕੇ ਰੱਖੇ ਹੁੰਦੇ ਕੁੱਤੇ ਦੀ ਕੀ ਬਾਤ ਉੱਥੇ ਬੰਦਾ ਵਾਲੀ ਤੇ ਤੁਹਾਡਾ ਉਦੋਂ ਚਰਚ ਵੀ ਹੁੰਦਾ ਸੀ ਇੱਥੇ ਕੋਈ ਚਰੇ ਸਾਡਾ ਹੁਣ ਪੁਰਾਣਾ ਪਹਿਲਾਂ ਛੋਟਾ ਸੀ ਹੁਣ ਤੇ ਸਾਡਾ ਬੜਾ ਵੱਡਾ ਤੇ ਮਸਜਿਦਾਂ ਵੀ ਹੁੰਦੀਆਂ ਸੀ ਪੁਰਾਣੀਆਂ ਮਸਜਿਦਾਂ ਜਿਹੜੀਆਂ ਬਣੀਆਂ ਨੇ ਉਹਨਾਂ ਦੀਆਂ ਹੱਥਾਂ ਦੀਆਂ ਬਣੀਆਂ
ਅੱਛਾ ਉਹਨਾਂ ਦੀ ਪੰਜੇ ਉਹਨਾਂ ਪੁੱਛ ਰਹੇ ਨੇ ਉਹਨਾਂ ਦੇ ਇਹਨਾਂ ਨਵੀਂ ਤੇ ਕੋਈ ਨਹੀਂ ਬਣਾਈ ਇਹਨਾਂ ਇੱਕ ਉਹ ਬਣਾਈ ਆ ਬਾਰ-ਬਾਰ ਉਹ ਵੀ ਕਿਹੜੀ ਇਹ ਪੰਜੇ ਮਸਜਿਦਾਂ ਪੰਜਾਈ ਉਹ ਮਸਜਿਦ ਉਹਨਾਂ ਦੀਆਂ ਬਣੀਆਂ ਤੇ ਇਹ ਜਿਹੜਾ ਇੱਥੇ ਦਰਗਾਹ ਹੈਗੀ ਆ ਵਿੱਚ ਭੋਲਾ ਪੀਰ ਖੱਤਰੀ ਦੀ ਗੱਲ ਇਹ ਕਰਦੇ ਆ ਉੱਥੇ ਉਹ ਜੰਡੀ ਵੱਢਦੇ ਜਦੋਂ ਟੁੱਕਰ ਜਾਣਾ ਨਾ ਉੱਥੇ ਇੱਥੇ ਨਾ ਚਾਹ ਇੱਥੇ ਹੁੰਦੀ ਖਾਏ ਜੰਡੀ ਉਹਨੂੰ ਵੱਢਣਾ ਤੇ ਫਿਰ ਮੁੰਡੇ ਨੂੰ ਘੋੜੀ ਤੇ ਬਾਇਆ ਹੋਣਾ ਉਹਨਾਂ ਉੱਥੇ ਪੈਸੇ ਧਰਨੇ ਤੇ ਉੱਥੇ ਖਾਣੇ ਛਾਣੇ ਧਰ ਕੇ ਆਉਣੇ ਤੇ ਆਹ ਜਾਣਾ ਤੇ ਆਹ ਪੈਸੇ ਵੀ ਚੁੱਕ ਲੈਣੇ ਆਹ ਵੀ ਚੁੱਕ ਕੇ ਨੱਸ ਆਉਣਾ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਜੀ ਉਹਨਾਂ ਨੂੰ ਪਤਾ ਭਾਵੇਂ ਲੱਗ ਜਾਓ ਤੇ ਧਰ ਕੇ ਟੋਰ ਆਉਣਾ ਉਹਨਾਂ ਜਾਈਏ ਚਾਹ ਦੇ ਤੇ ਧਰ ਕੇ ਪੈਸੇ ਛੱਡਦੇ ਤੇ ਬਾਈ ਖੂਹਾਂ ਦੀ ਹੁੰਦੀ ਸੀ ਆਹ ਖੂਹਾਂ ਦੀ ਵਾਈ ਖੂਹ ਬੰਦੇ ਹਨ ਇਹ ਨਹਿਰ ਨਹੀਂ ਉਦੋਂ ਪਹਿਲਾਂ ਨਹੀਂ ਖੂਹ ਪਹਿਲਾਂ ਹੁੰਦੀਆਂ ਟਿੰਡਾਂ ਮਿੱਟੀ ਦੀਆਂ ਤੂੰ ਘੁਮਿਆਰ ਬਣਾਉਂਦੇ ਰਹਿੰਦੇ ਹਨ ਉਹ ਮਾਲਾਂ ਵਿੱਚ ਵੜਦੀਆਂ ਹਨ ਉਹ ਮਿਲਾ ਟੁੱਟ ਜਾਣੀਆਂ ਘੁਮਿਆਰਾਂ ਨੂੰ ਟਿੰਡਾਂ ਦੇਣੀਆਂ ਤੇ ਉਹਨਾਂ ਬਣਾ ਕੇ ਫੇਰ ਬਾਣੀਆਂ ਫੇਰ ਹੌਲੀ ਹੌਲੀ ਲੋਹੇ ਦੀਆਂ ਟਿੰਡਾਂ ਬਣ ਗਈਆਂ ਫਿਰ ਲੋਹਾ ਪਦੇ ਖੂਹ ਐਂ ਕਰਕੇ ਗਿਰਦਾ ਸੀ ਗਾਡੀ ਤੇ ਬੈਠਿਆ ਹੋਣਾ ਇੱਕ ਨੇ ਢੱਗੇ ਇੱਕ ਦਿਆ ਹੋਣਾ ਤੋ ਜੋ ਮੱਠ ਦੇ ਉੱਤੋਂ ਢੱਗੇ ਟੱਪਣੇ ਤੇ ਬਾਹਰ ਉੱਤੇ ਬੰਦੇ ਇੱਕ ਗਾਡੀ ਤੇ ਬੈਠਾ ਰਹਿਣਾ ਉਹ ਢੱਗੇ ਵਗਦਾ ਖੂਹ ਗੜੀ ਜਾਣਾ ਤੇ ਪਾਣੀ ਪਾਰਸ਼ੇ 'ਚ ਪੈਣਾ ਪਾਰਸ਼ੇ 'ਚੋਂ ਅੱਗੋਂ ਔਰੂ 'ਚ ਪੈਣਾ ਔਰੂ 'ਚੋਂ ਅੱਗੋਂ ਆਡਾਂ 'ਚ ਜਾਣਾ ਤੇ ਆਡਾ ਲੋਕ ਲਿੰਬ ਕੇ ਰੱਖ ਦਿੰਦੇ ਆ ਤੋ ਵੇਖ ਲਓ ਉਹਦੇ ਤੋਂ ਫਸਲ ਪਿਆ ਦਿੰਦੇ ਆ ਤੇ ਹੁਣ ਟੂਵਲ ਲੱਗੇ ਤੇ ਹੁਣ ਤੇ ਖਰਾਸ ਵੀ ਇਸ ਪਿੰਡ ਚ ਹੁੰਦਾ ਸੀ ਹਾਂ ਖਰਾਸ ਤਰਾ ਖਰਾਸ ਕਿਹਦੇ ਸਨ ਸਾਨੇ ਉੱਥੇ ਪਿਆ ਕੇ ਲਿਆਉਣੇ ਆ ਸਿੱਖਾਂ ਦੇ ਹਨ ਮੁਸਲਮਾਨਾਂ ਦੇ ਕਿ ਨਹੀਂ ਉਹ ਸਾਨਾ ਇਹਨਾਂ ਦੀ ਇੱਕ ਖਰਾਸ ਤੇ ਆ ਹੀ ਇੱਥੇ ਤੋਂ ਵੇਖਿਆ ਜਿਹੜੇ ਚਾਹ ਹੁੰਦਾ ਕੌਣ ਉਹ ਆ ਤਰਹਾਣਾ ਦੇ ਆਹੋ ਆਹ ਤਰਖਾਣਾ ਦਾ ਖਾਸ ਹੁੰਦਾ ਸੀ ਇੱਥੇ ਹੁੰਦਾ ਇੱਥੇ ਜਾੜੇ ਪੀਂਦੇ ਨਾ ਸਾਰੇ ਲੋਕ ਜਟਾ ਮਾਣੀ ਗਾਣੇ ਪੀ ਲੈਣ ਢੱਗੇ ਲੈ ਬਿਲਕੁਲ ਇੰਜੀ ਗੱਲ ਆ ਇੱਥੇ ਖਰਾਸ ਹਾਂ ਤੇ ਇੱਕ ਖਰਾਸ ਸੀ ਉਹ ਪਰ ਉਹ ਜਿੱਥੇ ਮੁੰਸ਼ੀ ਵਪਾਰੀ ਦਾ ਮੁੰਡਾ ਉਹ ਬਾਹਰ ਆ ਉੱਥੇ ਖਰਾਸ ਹੁੰਦਾ ਹੈ ਤੇ ਉੱਥੇ ਡਾਣੇ ਉਹਨਾਂ ਪਾ ਲੈ ਉੱਥੇ ਕਿੰਨਾ ਸਿੱਖਾਂ ਹੁੰਦੇ ਹਨ ਉੱਥੇ ਲਾਏ ਹੁੰਦੇ ਹਨ ਨਹੀਂ ਉਹਨਾਂ ਜਿਹੜੇ ਉਹ ਸਾਨੂੰ ਉਹਨਾਂ ਹੀ ਲਾਏ ਉਹ ਨੀਵ ਜਲਾਇਆ ਜਿਹੜਾ ਉਹ ਗੁਰਦੁਆਰਾ ਸੀ ਆਹੋ ਨਹੀਂ ਇਹ ਉਹਨਾਂ ਦਾ ਹੀ ਸੀ ਨਾ ਆ ਗੁਰਦੁਆਰਾ ਖਤਕਰੀਆਂ ਦਾ ਕਤਰੀਆਂ ਦਾ ਹੀ ਆਹ ਉਹਨਾਂ ਦਾ ਉਹ ਥੋੜੀ ਅੱਗੋਂ ਡੰਗਰ ਲੰਘਦੇ ਹੁੰਦੇ ਹਨ ਉਹ ਤੇ ਪਾਣੀ ਕਿੱਥੋਂ ਲੋਕੀ ਪੀਂਦੇ ਹੁੰਦੇ ਸਨ ਪਾਣੀ ਮੈਂ ਨਾ ਖੂਹਾਂ ਲੋਕਾਂ ਲਵਾਈਆਂ ਘਰਾਂ 'ਚ ਅੱਛਾ ਪਾਣੀ ਘਰਾਂ 'ਚ ਪੀਂਦੇ ਹੂੰ ਹੁਣ ਕੇ ਪਾਣੀ ਖੂਹੀਆਂ ਤੇ ਜੀ ਅਸੀਂ ਆਪ ਵੇਖੀਆਂ ਨੇ ਕਿ ਮੇਰੇ ਚਾਚੇ ਦੇ ਘਰ ਕੋਲ ਆਪਣੇ ਜਿਹੜੇ ਭਲਵਾਨ ਹਰੀ ਇਹਨਾਂ ਦੇ ਘਰ ਇਹ ਆਪਣੀਆਂ ਉਹ ਖੂਹਾਂ ਦਾ ਪਾਣੀ ਪੀਂਦੇ ਹਨ ਉਦੋਂ ਖੂਹੀਆਂ ਦਾ ਹੀ ਪੀਂਦੇ ਹਨ ਹੁਣ ਸਾਰੀਆਂ ਟੋਟਲ ਭੂਲ ਛੱਡੀਆਂ ਤੇ ਜਦੋਂ ਫੇਰ ਲੋਕ ਆ ਗਏ ਨੇ ਇਹ ਲੋਕ ਫੇਰ ਸਾਰੇ ਨਾ ਆਪਣੀ ਕਾਮਯਾਬੀ ਕਰ ਲਏ ਇਹਨਾਂ ਦੇ ਪਲਾਟ ਜਿਹੜੇ ਪਿੱਛੇ ਬਣੇ ਹੁਣ ਇਹਨਾਂ ਦੇ ਆ ਗਏ ਹਨ ਤੇ ਉਹ ਜਿਵੇਂ ਇਹਨਾਂ ਦੀ ਜ਼ਮੀਨ ਪਿੱਛੇ ਹੋਵੇ ਇਹਨਾਂ ਦੀ ਆ ਕਲੇਮ ਮਿਲਦੇ ਕੇ ਮਿਲਦੇ ਝੋਮਦੇ ਕਾਗਜ਼ ਬਿਲਕੁਲ ਠੀਕ ਹੈ ਤੇ ਉਹ ਜਦੋਂ ਗਏ ਨੇ ਇੱਥੋਂ ਸਿੱਖ ਤੇ ਖੱਤਰੀ ਮਿਲ ਕੇ ਗਏ ਕਿ ਨਹੀਂ ਰਾਤੋਂ ਉਹਨਾਂ ਨੇ ਤੈਨੂੰ ਦੱਸਿਆ ਵੀ ਉਹਨਾਂ ਨੇ ਦੱਸਿਆ ਸੀ ਵੀ ਇੱਥੋਂ ਦੱਸ ਕੇ ਹੋ ਕੇ ਹਾਂ ਅਸੀਂ ਆ ਜਾਣਾ ਇਹਨਾਂ ਨੇ ਸਾਡੀ ਚੀਜ਼ ਦਾ ਧਿਆਨ ਰੱਖਿਆ ਜੇ ਅਸੀਂ ਆ ਜਾਣਾ ਧਿਆਨ ਰੱਖਿਆ ਸਾਡੇ ਲੋਕਾਂ ਨੂੰ ਇਹ ਤਾਂ ਪਤਾ ਹੀ ਨਹੀਂ ਸੀ ਕਿ ਬਸ ਹੁਣ ਬਸ ਪੱਕਾ ਹੀ ਬੰਡਾਰਾ ਹੋ ਪੱਕਾ ਗਿਆ ਨਹੀਂ ਇੱਥੇ ਨਾ ਭੱਜੂਗਾ ਜੱਟਾਂ ਦਾ ਚਾਚਾ ਵੱਢਿਆ ਗਿਆ ਸੀ ਮੋਹਕੋਂ ਉਹ ਉੱਥੇ ਸੰਦ ਦੇ ਵਿੱਚ ਇਹਨਾਂ ਵੱਢ ਕੇ ਸੁੱਟ ਛੜਿਆ ਸੀ ਤੇ ਉਹਨਾਂ ਦਾ ਜਿਹੜਾ ਪਿਓ ਸੀ ਨਾ ਮੋਹਕਮ ਦਾ ਉਹ ਜਾਣਾ ਨਾ ਸਾਈਆਂ ਤੋਂ ਆਖਣਾ ਲੈ ਜਾਓ ਉਹ ਗਏ ਜੇ ਹਲਵਾਨ ਉਹ ਛੋਲੇ ਪੁੱਟ ਕੇ ਲੈ ਜਾਓ ਬੜਾ ਰਹਿਮ ਪਰ ਲੈ ਜਾਓ ਪਿਆ ਜਾਂਦੇ ਤੇ ਜਿਹੜੇ ਮਸੀਹੀ ਬਰਾਦਰੀ ਦੇ ਤੁਹਾਡੇ ਪਰਿਵਾਰ ਖਾਨਦਾਨ ਸੀ ਉਹਨਾਂ ਨਾਲ ਵੀ ਚੰਗਿਆ ਜਾਣਦੇ ਹੁੰਦੇ ਸਨ ਪਿਆਰ ਸਲੂਕ ਸਾਨੂੰ ਉਹਨਾਂ ਨਾਲ ਰੱਖਿਆ ਹੁੰਦਾ ਅੱਠੜੀ ਰਹਿੰਦੇ ਸਾਡੇ ਲੋਕ ਅੱਗੇ ਇਹਨੇ ਕਾਰੋਬਾਰ ਨੇ ਹੁਣ ਤੇ ਤਲੀਮ ਆ ਗਈ ਪੜ ਗਿਆ ਲਿਖ ਪੜ ਗਿਆ ਹਾਂ ਤੇ ਅੱਗੇ ਅੱਠੜੀ ਰਹਿਣਾ ਬਿਲਕੁਲ ਸਹੀ ਹੈ ਉਹਨਾਂ ਦੇ ਨਾਲ ਹੀ ਕੰਮ ਸ਼ਮ ਕਰਨਾ ਬਿਲਕੁਲ ਛੋਟੇ ਉਹਨਾਂ ਦੇ ਥੋੜੇ ਦਾਣੇ ਦੇਣੇ ਵੱਡਿਆਂ ਨੂੰ ਥੋੜੇ ਬਹੁਤੇ ਦਾਣੇ ਵੱਡਿਆਂ ਨੂੰ ਦੇਣੇ ਹਾਂਜੀ ਕਰਕੇ ਰੱਖਦੇ ਤੇ ਇਹ ਦੋਲੇ ਕਿਹੜੇ ਪਿੰਡ ਨੇ ਹੋਰ ਵੈਸੇ ਜਿਹਦੇ ਇਸ ਪਿੰਡ ਦੇ ਆਪਣਾ ਪਾੜੇ ਜਾਣੀ ਚੱਕ ਸਾਡੇ ਪਿੰਡ ਚੋਂ ਨਿਕਲ ਕੇ ਪਿਆ ਅਰ ਜਾਣੀ ਚੱਕ ਸਾਡਾ ਹਿੱਸਾ ਹੀ ਚੌਥਾ ਇਹ ਚੌਥਾ ਭਰਾ ਨੂੰ ਇੱਕ ਛਾਓ ਦੇ ਛੜਿਆ ਹਲੇ ਇਹ ਸਾਡੇ ਪਿੰਡ ਚ ਪਿਆ ਜਾਣੀ ਤੇ ਮਿੱਤਰਾਂ ਵਾਲੀ ਵੱਡਾ ਪਿੰਡ ਇੱਥੇ ਲਾਗੇ ਆ ਮੀਤਰਾ ਆ ਪਿੰਡ ਵੱਡਾ ਉਹ ਵੀ ਖੱਤਰੀਆਂ ਦਾ ਪਿੰਡ ਉੱਥੇ ਕਿਹੜਾ ਕੋਈ ਨਾਂ ਵੱਡਾ ਖੱਤਰੀ ਕੋਈ ਹੈ ਸੀ ਯਾਦ ਉਹ ਖੱਤਰੀ ਆ ਉਹ ਵੀ ਤਗੜਾ ਹੈ ਤੂੰ ਬੰਦਾ ਉਹ ਗੁਰਦੁਆਰਾ ਅਜੇ ਵੀ ਆ ਉੱਥੇ ਉਹ ਬਣਿਆ ਨਹੀਂ ਮਸਾਜ ਹਾਂਜੀ ਉਹ ਗੁਰਦੁਆਰਾ ਅਜੇ ਵੀ ਆ ਉਹ ਦੀਵਾਨ ਚੰਦ ਹੁੰਦਾ ਸੀ ਉੱਥੇ ਹਵੇਲੀ ਵੀ ਹੈ ਉਹਨੂੰ ਵੇਖਿਆ ਤੁਸੀਂ ਲਾਲੇ ਦੀਵਾਨ ਚੰਦ ਨੂੰ ਨੇ ਵੇਖਣਾ ਕਿ ਉਹ ਸੁਣਨਾ ਹੀ ਆ ਆਹੋ ਉਹ ਛੋਟੇ ਹੁੰਦਾ ਬਿਲਕੁਲ ਸਹੀ ਹੈ ਤਾਂ ਗੁਰਦੁਆਰਾ ਅਜੇ ਵੀ ਉੱਥੇ ਬਣਿਆ ਤੇ ਇੱਥੇ ਜਿਹੜਾ ਹੈਗਾ ਸਕੂਲ ਵੀ ਕੋਈ ਪੁਰਾਣਾ ਹੁੰਦਾ ਸੀ ਸਕੂਲ ਆ ਹੁੰਦਾ ਹੈ ਪੁਰਾਣਾ ਇਹ ਜਿਹੜਾ ਵਿੱਚ ਕੁੜੀਆਂ ਵਾਲਾ ਸਕੂਲ ਬੱਚੀਆਂ ਵਾਲਾ ਢੱਡ ਖੋਲਾ ਇਹ ਕਿਦੋਂ ਦਾ ਬਣਿਆ ਇਹ ਬੜੇ ਚਿਰ ਦਾ ਬਣਿਆ ਪਾਕਿਸਤਾਨ ਤੋਂ ਪਹਿਲਾਂ ਦੇ ਬਣਿਆ ਇੱਥੇ ਜਿੰਨ ਜੁਨ ਰਹਿੰਦੇ ਹਨ ਤੇ ਉਹ ਛੱਡ ਕੇ ਨਸ ਗਏ ਹਨ
ਕੋਈ ਬਣਿਆ ਤੁਹਾਡੇ ਘਰ ਦੇ ਆਹੋ ਨਾਲ? ਅਸੀਂ ਰਹੇ ਆ ਸਾਰੀ ਜ਼ਿੰਦਗੀ ਸਾਰੀ ਉੱਤੇ ਇੱਥੇ ਜ਼ਿੰਦਗੀ ਦਾ ਨਾ ਅਸੀਂ ਕੋਈ ਇੱਥੇ ਆਏ ਇੱਥੇ ਹੀ। ਤੇ ਇੱਥੇ ਆਖਣਾ ਵੀ ਜਿੰਨ ਰਹਿੰਦੇ ਨੇ ਛੱਡ ਕੇ ਨਸ ਛੱਡ ਕੇ ਲਾਏ ਤਾਂ ਹੀ ਤੇ ਬਾਹਰ ਪਾਇਆ ਤੇ ਰਾਣਾ ਸਾਹਿਬ ਤੁਸੀਂ ਵੀ ਬਾਹਰ- ਵਾਕਈ ਗੱਲ ਸੁਣੀ ਹੈ ਸੀ ਜਿੰਨਾਂ ਵਾਲੀ ਕੋਈ ਆਹੋ ਮੇਰੇ ਕੰਧ ਸਾਂਝੀ ਕਾਂਡੇ ਦੀ ਨਹੀਂ ਮੈਂ ਜਿੰਨਾਂ ਵਾਲੀ ਗੱਲ ਬਿਲਕੁਲ ਹੈ ਸੁਣੀ ਹੈ ਨਾ ਅੱਖੀ ਮੈਂ ਵੇਖੀਆਂ ਇਹ ਦਾਦੇ ਬਾਅਦ ਸਕੂਲ ਤੱਕ ਹੀ ਪਾਇਆ ਹੈ ਕੁੜੀਆਂ ਜਦੋਂ ਸਕੂਲੇ ਦਾ ਵੜਦੀਆਂ ਸਨ ਤੇ ਉਹਨੂੰ ਜਿੰਨੇ ਦੌੜ ਪੈਣਾ ਜਾ ਕੇ ਅੱਗੇ ਕਮਰਿਆਂ ਦੇ ਜਿਸ ਤਰ੍ਹਾਂ ਕੋਈ ਚੀਜ਼ ਨਜ਼ਰ ਆਈ ਹੈ। ਪੈਣਾ। ਜਿਵੇਂ ਠਾਡੇ ਮੇਰੇ ਅੱਗੇ ਆਪ ਖੁਦ ਇੱਥੋਂ ਪੱਥਰ ਆਉਂਦੇ ਹਨ ਮੈਨੂੰ ਵੱਜਦੇ ਹੀ ਨਹੀਂ ਸਨ ਮੇਰੇ ਵਿਹੜੇ ਠਾਹ ਡਿੱਗਦੀਆਂ ਹਨ ਲੇਕਿਨ ਵੱਜਾ ਅੱਜ ਤੱਕ ਨਹੀਂ ਬਦਬੂ ਅਸੀਂ ਆ ਨਹੀਂ ਗਈ। ਡਰੇ ਕਿਉਂਕਿ ਸਾਡਾ ਮੈਂ ਤੇ ਰਾਤ ਨੂੰ ਤੇ ਉਤਰ ਕੇ ਬੇਰੀ ਹੁੰਦੀ ਸੀ ਇਹਦੇ ਚ ਆਹ। ਜੱਜ ਉਹ ਬੇਰੀ ਕੰਧ ਦੇ ਨਾਲੋਂ ਚੜਨਾ ਤੇ ਅਸੀਂ ਪੌੜੀਆਂ ਆਪਣੇ ਵਿਹੜੇ ਚ ਉਤਰ ਜਾਣਾ ਜੇ ਹਾਂ ਚੋਰੀ ਜਾਣਾ ਮਾਂ ਪਿਓ ਚੋਰੀ ਜਾਣਾ ਮਾਂ ਪਿਓ ਨੇ ਉਹਨਾਂ ਦੇ ਦੱਖਣਾ ਨਾ ਮਾਂ ਪਿਓ ਵੀ ਨਾ ਜਾਇਓ ਆਹੋ ਤੇ ਮੁੰਡੇ ਸ਼ਰਾਬ ਦੇ ਉਹਨੇ ਵੀ ਚਲੋ ਵੇ ਆਹੋ ਲੇਕਿਨ ਜਿੰਨ ਉੱਥੇ ਹੈ ਸਨ ਹੁਣ ਤੇ ਕੋਈ ਨਹੀਂ ਬੱਕਰੇ ਵਗੈਰਾ ਕਾਲੇ ਗਵਾ ਕੀਤੇ ਗਏ ਕਿ ਨਹੀਂ ਹੁਣ ਉਹ ਤੇ ਉਹਨਾਂ ਭੇਡਾਂ ਬੱਕਰੀਆਂ ਵੱਡੀਆਂ ਨੇ ਉਹਨਾਂ ਬਰਵਾਲਿਆਂ ਬੱਕਰੀਆਂ ਤੇ ਜੇ ਨੱਠ ਕੇ ਬੱਕਰੀਆਂ ਕੋ ਡਰਦੀ ਅੱਲਾ ਜਾਣੇ ਉਹ ਫੇਰ ਹੌਲੀ ਤੇ ਚਾਚਾ ਇੱਥੇ ਸੱਚ ਗੋਸ਼ਤ ਨਹੀਂ ਹਨ ਮੋਟਾ ਗੋਸ਼ਤ ਕਰਨ ਦਿੰਦੇ ਸਿੱਖ ਗਾਂ ਦਾ ਨਹੀਂ ਹਣ ਕਰਨਾ ਹਾਂ ਗਾਂ ਨਹੀਂ ਹਣ ਕਰਨਾ ਆ ਕੱਟਾ ਛਟਾ ਮੱਝ ਹਾਂ ਛਕਾ ਇਹਨਾਂ ਨੂੰ ਬਾਗ ਨਾਲ ਦੇਣੇ ਦਾ ਨੇ ਸੰਗੜਾਈ ਰੱਖਦੇ ਨੇ ਐਵੇਂ ਕਰਦੇ ਸਹੀ ਗੱਲ ਬਾਗ ਨੇ ਹਣ ਦੇਣੇ ਠੀਕ ਹੋ ਗਿਆ ਹਾਂ ਲੋ ਜੀ ਇਹ ਸੀ ਦੋਸਤੋ ਅੱਜ ਦੀ ਵੀਡੀਓ ਪਿੰਡ ਭਾਡੇਵਾਲਾ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਆਪਣਾ ਖਿਆਲ ਰੱਖਣਾ ਰੱਬ ਰਾਖਾ